ਸਤਿ ਸ਼੍ਰੀ ਅਕਾਲ। ਇਸ ਵੇਲੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਕੈਲੀਫੋਰਨੀਆ ਦੇ ਵੱਲੋਂ ਇੱਕ AB5 ਬਿੱਲ ਲਿਆਂਦਾ ਗਿਆ, ਪਾਸ ਕੀਤਾ ਗਿਆ। ਬੇਸ਼ੱਕ ਜਿਹੜੀਆਂ ਪਾਸ ਕਰਨ ਵਾਲੀਆਂ ਧਿਰਾਂ ਨੇ, ਸਰਕਾਰਾਂ ਨੇ, ਉਹਨਾਂ ਦੀਆਂ ਆਪਣੇ ਜਿਹੜੇ ਤਰਕ ਨੇ, ਪਰ ਇਸ ਬਿੱਲ ਦਾ ਵਿਰੋਧ ਵੀ ਹੋ ਰਿਹਾ ਦੁਨੀਆ ਭਰ ਦੇ ਵਿੱਚ। ਜਦੋਂ ਵੀ ਕਿਤੇ ਕੋਈ ਨਵਾਂ ਕਾਨੂੰਨ ਬਣਿਆ ਤਾਂ ਉਹਦੇ ਤਰਕ ਪੱਖ ਦੇ ਤੇ ਉਹਦੇ ਵਿਰੋਧ ਦੇ ਵਿੱਚ ਲੋਕ ਖੜੇ ਨੇ। ਤਾਂ ਇਸੇ ਕਰਕੇ ਹਰ ਕਾਨੂੰਨ ਦਾ ਵਿਰੋਧ ਹੁੰਦਾ, ਤਾਂ ਵਿਰੋਧ ਕਰਨ ਵਾਲਿਆਂ ਦਾ ਆਪਣਾ ਤਰਕ ਹੁੰਦਾ। ਪ੍ਰੋਟੈਸਟ ਹੋ ਰਹੇ ਨੇ, ਪਰ ਜਿਹੜੇ ਲਿਆਉਂਦੇ ਨੇ ਉਹਨਾਂ ਦੇ ਆਪਣੇ ਕੁਝ ਤਰਕ ਹੁੰਦੇ ਨੇ, ਇਸੇ ਕਰਕੇ ਬਿੱਲ ਲਿਆਂਦੇ ਜਾਂਦੇ ਨੇ। ਪਰ ਇਸ ਲੈਂਡ ਦੇ ਵਿੱਚ ਖੜੇ ਆ ਜਿੱਥੇ ਟਰੱਕਰਸ ਵੱਲੋਂ ਇਸ ਬਿੱਲ ਦੇ ਵਿਰੋਧ ਦੇ ਵਿੱਚ ਪ੍ਰੋਟੈਸਟ ਕੀਤਾ ਜਾ ਰਿਹਾ ਵਾ। ਵੱਡੀ ਗਿਣਤੀ ਦੇ ਵਿੱਚ ਟਰੱਕਰਸ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ। ਉਹਨਾਂ ਦੇ ਕੀ ਤਰਕ ਨੇ, ਪਾਸ ਕਰਨ ਵਾਲੇ ਦੇ ਆਪਣੇ ਨੇ, ਪਰ ਉਹਨਾਂ ਦੇ ਕੀ ਤਰਕ ਨੇ, ਕਿੱਥੇ ਕਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਬਿੱਲ ਸਾਡੇ ਹਿੱਤਾਂ ਦਾ ਟਕਰਾਅ ਹੈ, ਇਹ ਬਿੱਲ ਸਾਡੇ ਹਿੱਤਾਂ ਦੇ ਵਿਰੋਧ ਦੇ ਵਿੱਚ ਆ। ਸਾਡੇ ਨਾਲ ਪੰਜਾਬੀ ਵੀ ਤਾਂ ਜੁੜਨਗੇ, ਪਰ ਨਾਲ ਹੋਰ ਭਾਈਚਾਰਿਆਂ ਦੇ ਜਿਵੇਂ ਮੈਕਸੀਕੋ ਜਾਂ ਹੋਰ ਲੋਕ ਨੇ ਉਹ ਵੀ ਜੁੜੇ ਹੋਏ ਨੇ। ਤਾਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਅੱਜ ਪੋਰਟ ਆਫ ਆਕਲੈਂਡ ਤੇ ਜਿਹੜਾ ਪ੍ਰੋਟੈਸਟ ਆ, ਧਰਨਾ ਦਿੱਤਾ ਜਾ ਰਿਹਾ, ਇਹ ਕਿਹੜੇ ਕਾਰਨਾਂ ਕਰਕੇ ਆ, ਕਿੱਥੇ ਉਹਨਾਂ ਨੂੰ ਲੱਗਦਾ ਕਿ ਬਿੱਲ ਸਾਨੂੰ ਇਫੈਕਟ ਕਰੇਗਾ, ਕਿੱਥੇ ਹਿੱਤਾਂ ਦਾ ਟਕਰਾਅ, ਕਿੱਥੇ ਉਹਨਾਂ ਦੇ ਫਾਈਨੈਂਸ਼ੀਅਲ ਹਿੱਤ ਨੇ, ਉਹਨਾਂ ਦੇ ਆਰਥਿਕ ਹਿੱਤ ਨੇ, ਕਿੱਥੇ ਉਹਨਾਂ ਦੇ ਹੋਰ ਰਾਈਟ ਨੇ। ਉਹਨਾਂ ਦੇ ਬਾਰੇ ਗੱਲਬਾਤ ਕਰਦੇ ਹਾਂ। ਸਾਡੇ ਨਾਲ ਪ੍ਰੋਟੈਸਟਰਸ ਦੇ ਵਿੱਚੋਂ ਕੁਛ ਆਗੂ ਹੋਣਗੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ, ਬਾਈ ਨੇਮ ਉਹਨਾਂ ਤੋਂ ਪੁੱਛਾਂਗੇ ਕਿ ਸਵਾਲ ਵੀ ਕਰਾਂਗੇ। ਪਰ ਉਹਨਾਂ ਦੇ ਵਿੱਚੋਂ ਇੱਕ ਵੀਰ ਨੇ, ਇਹਨਾਂ ਦਾ ਨਾਮ ਐਡਵਿਨ ਆ ਤੇ ਇਹ ਸਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਆ। ਇਹਨਾਂ ਤੋਂ ਸ਼ੁਰੂਆਤ ਕਰਦੇ ਹਾਂ। ਹੈਲੋ ਐਡਵਿਨ, ਹਾਊ ਆਰ ਯੂ? Good. How are you guys? Thank you for coming. Thanks. Welcome. I want to know that how it will affect you. Okay. First of all, guys, thank you for coming. And I'm gonna talk in Spanish because see, channel like you guys, English, they are here, but I don't see any Spanish channel at all. That's not helping. So I gonna speak in Spanish. So veo muchos canales. Can you define that in English? Oh, okay, in English. Okay. How to affect the AB5, right? Many ways. Yeah, first of all, the owner operator, they don't want no more owner operators. The owner operators, it's the most important on transportation because the big fish got everything and start to split it. And whoever does the most important work of the work, it's the owner operator or transportation. If you see, independent contract. If they see we are the most important because the ship they bring to the port, who is gonna take everything to the supermarkets or to the houses? It's a transportation. Yeah, the train over there, we had to get them over there and bring it out. Airports, yeah, and so everything depends on transportation and owner operators or independent contract. Yeah, and if they or that law already passed, right? We need to revoke because otherwise a lot of people is gonna suffer. So what we're gonna do is get together. Yeah, everybody get together. It's only one community over here. Truck driver or company or independent community, right? Every Latinos, every Chinese or Asian or Indian, every single country has to be united in order to make a big movement. And we're gonna stay over here until we need results. Thank you for talking with us. ਭਾਜੀ, ਤੁਹਾਡੇ ਤੋਂ ਸਮਝਣਾ ਚਾਹਣਾ ਮੈਂ, ਕਿਉਂਕਿ ਮੇਰਾ ਹੋ ਸਕਦਾ ਉਹਦੇ ਨਾਲ ਕਮਿਊਨੀਕੇਸ਼ਨ ਥੋੜਾ ਵੀਕ ਵੀ ਹੋ ਸਕਦਾ, ਅੰਗਰੇਜ਼ੀ ਮੇਰੀ ਇੰਨੀ ਚੰਗੀ ਨਹੀਂ ਹੈ, ਪਰ ਤੁਹਾਨੂੰ ਕੀ ਲੱਗਦਾ ਕਿੱਥੇ ਤੁਹਾਡਾ ਟਕਰਾਅ, ਕਿੱਥੇ ਤੁਹਾਨੂੰ ਇਹ ਇਫੈਕਟ ਕਰਦਾ? ਆਪਾਂ ਸਾਰੀ ਨਵਦੀਪ ਗਿੱਲ, ਇਹ ਬੇਸਿਕਲੀ ਸਾਰੇ ਪੰਜਾਬੀ ਨੂੰ ਪਤਾ, ਜਿਵੇਂ ਕਿਸਾਨ ਅੰਦੋਲਨ ਸੀਗਾ, ਧੱਕਾ ਸੀਗਾ, ਕਾਰਪੋਰੇਟ ਵਰਡ ਬਣਨਾ ਸੀਗਾ, ਉਹੀ ਹੋ ਰਿਹਾ ਵੀ ਅਸੀਂ ਆਪਣੇ ਨਿੱਕੇ ਨਿੱਕੇ ਸਾਡੇ ਵੀ ਕਿੱਲੇ ਆ, ਖੱਤੇ ਆ, ਉਵੇਂ ਸਾਡੇ ਟਰੱਕ ਨੇ ਵੀ ਅਸੀਂ ਆਪਣਾ ਕਮਾਉਂਦੇ ਆ, ਆਪਣਾ ਖਾਂਦੇ ਆ, ਅਸੀਂ ਕਿਸੇ ਜਾ ਕੇ ਜੌਬ ਕਿਉਂ ਕਰੀਏ? ਜਿਵੇਂ ਪੰਜਾਬੀਆਂ ਦੀ ਫਿਤਰਤ ਆ ਵੀ ਅਸੀਂ ਜਿੱਥੇ ਜਾਂਦੇ ਹੁੰਦੇ ਹਾਂ ਵੀ ਪਹਿਲਾਂ ਆਪਣਾ ਬਿਜ਼ਨਸ ਸ਼ੁਰੂ ਕਰਦੇ ਹਾਂ। ਜੇ ਅਸੀਂ ਕੰਮ ਹੀ ਕਰਨਾ ਹੀ, ਅੱਜ ਤੋਂ 25 ਸਾਲ ਹੋ ਗਏ ਆਇਆ ਨੂੰ, ਅੱਗੇ ਸਟੋਰਾਂ 'ਚ ਲੱਗੇ ਰਹਿੰਦੇ, ਵਾਲਮਾਰਟ 'ਚ ਲੱਗ ਗਏ, ਰੌਸ 'ਚ ਲੱਗ ਗਏ, ਜਾਂ ਮੇਸੀਜ਼ 'ਚ ਲੱਗ ਗਏ, ਜਾਂ ਕਿ ਪੀਜ਼ੇ 'ਤੇ ਲੱਗੇ ਰਹਿੰਦੇ। ਸ਼ੁਰੂ 'ਚੋਂ ਜੌਬਾਂ ਸਾਰਿਆਂ ਨੇ ਕੀਤੀਆਂ ਹੋਈਆਂ, ਪਰ ਅਲਟੀਮੇਟਲੀ ਅਸੀਂ ਟਰੱਕ ਕਿਉਂ ਖਰੀਦੇ? ਟਰੱਕ ਇਸ ਲਈ ਖਰੀਦੇ ਵੀ ਅਸੀਂ ਆਪਣਾ ਬਿਜ਼ਨਸ ਮਾਡਲ ਕਰੀਏ, ਕਿਉਂਕਿ ਸ਼ੁਰੂ ਤੋਂ ਬਿਜ਼ਨਸ ਮਾਡਲ ਰਹੇ ਹਾਂ। ਜੇ ਸਾਡੀ ਖੇਤੀ ਕਰਦੇ ਆਏ ਹਾਂ ਪਿੱਛੋਂ, ਤਾਂ ਉਹ ਵੀ ਐਜ਼ ਅ ਬਿਜ਼ਨਸ ਮਾਡਲ ਕਰਦੇ ਆਏ ਹਾਂ। ਉੱਥੇ ਵੀ ਸਾਡੇ ਨਾਲ ਇਹੀ ਧੱਕਾ ਹੋ ਰਿਹਾ ਸੀਗਾ, ਕਾਰਪੋਰੇਟਸ
ਉਹਨੂੰ ਦੱਬਣ ਨੂੰ ਫਿਰਦੇ ਸੀਗੇ। ਇੱਥੇ ਵੀ ਸੇਮ ਪੈਟਰਨ ਉਹੀ ਆ ਵੀ ਅਸੀਂ ਕਿਉਂ ਕਿਸੇ ਦੇ ਥੱਲੇ ਲਾ ਕੇ ਕੰਮ ਕਰੀਏ ਜਦੋਂ ਅਸੀਂ ਆਪਣਾ ਕਰ ਸਕਦੇ ਹਾਂ। ਉਹਦਾ ਕੈਲੀਫੋਰਨੀਆ ਗਵਰਨਮੈਂਟ ਕਹਿੰਦੀ ਆ ਵੀ ਬਿਜ਼ਨਸ ਨੂੰ ਅਸੀਂ ਪ੍ਰਮੋਟ ਕਰਦੇ ਹਾਂ, ਬਿਜ਼ਨਸ ਨੂੰ ਪ੍ਰਮੋਟ ਕਰਦੇ ਹਾਂ। ਇੱਥੇ ਪੋਰਟ ਆਫ ਓਕਲੈਂਡ 'ਚ ਹਾਈਪੋਥੈਟੀਕਲ ਫਿਗਰ ਹੈ ਬਈ ਅਰਾਊਂਡ 8000 ਓਨ ਆਪਰੇਟਰ ਆ। ਜੇ 8000 ਦੇ ਆਪਾਂ ਲਾਈਏ ਵੀ 4 ਐਵਰੇਜ ਫੈਮਿਲੀ ਮੈਂਬਰਸ ਹੈਗੇ ਨੇ, ਐਵਰੇਜ ਆਪਾਂ ਲਾਈਏ 4 ਹੁੰਦੇ ਆ ਹੈ ਨਾ, ਤੇ 32000 ਬੰਦੇ ਦੀ ਰੋਟੀ ਰਾਤੋਂ ਰਾਤ ਹੱਥੋਂ ਨਿਕਲ ਜਾਣੀ ਆ। ਇਹ ਤਾਂ ਹੋ ਗਏ ਸਿਰਫ ਓਨ ਆਪਰੇਟਰਸ। ਇਹ ਤੋਂ ਬਾਅਦ ਜਿਹੜੇ ਕੰਪਨੀਆਂ ਵਾਲੇ ਆਣਗੇ, ਇਹ ਤੋਂ ਉੱਤੇ ਆਣੀਆਂ ਜਦੋਂ ਅਸੀਂ 8000 ਬੰਦਾ ਪੋਰਟ ਤੇ ਕੰਮ ਹੀ ਨਹੀਂ ਕਰਾਂਗੇ ਤਾਂ ਵੇਅਰਹਾਊਸ ਦਾ ਸਮਾਨ ਕਿਵੇਂ ਜਾਊਗਾ। ਲੋਕ ਜਿਹੜੇ ਵੀ ਸੋਚ ਰਹੇ ਹੋਣੇ ਵੀ ਨਹੀਂ ਵਧੀਆ W2 ਹੋਊਗਾ, ਟੈਕਸ ਆਊਗਾ। ਤੁਸੀਂ ਇਹ ਤਾਂ ਸੋਚੋ ਭੈਣੋ ਭਰਾਵੋ ਵੀ ਜਦੋਂ ਤੁਹਾਡੇ ਪਲੇਟ 'ਤੇ ਰੋਟੀ ਨਾ ਹੋਏ, ਰੋਟੀ ਤਾਂ ਅਸੀਂ ਸਰਵ ਕਰਨੀ ਹੈ ਨਾ। ਜਦੋਂ ਕੋਵਿਡ ਸੀਗਾ ਬਹੁਤ ਦੁਨੀਆ ਘਰਾਂ 'ਚ ਬੈਠੀ ਸੀ ਜਿਹੜੀ ਸੇਫ ਸੀ, ਚਾਹੀਦੀ ਵੀ ਸੀਗੀ। ਅਸੀਂ ਟਰੱਕਾਂ 'ਚ ਜਾਂਦੇ ਸੀਗੇ, ਅਸੀਂ ਡਿਲੀਵਰ ਕਰਦੇ ਸੀਗੇ। ਅਸੀਂ ਆਪਣੀ ਫੈਮਲੀਜ਼ ਨੂੰ ਲਾਈਨ ਆਫ ਫਾਇਰ 'ਤੇ ਪਾਇਆ। ਕੁਛ ਵੀ ਹੋ ਜਾਂਦਾ, ਕਿਸੇ ਬੰਦੇ ਨੇ ਵੀ ਕਿਤੋਂ ਵੀ ਆ ਕੇ ਸਾਡੀ ਫੈਮਲੀ ਨੂੰ ਬੱਚਾ ਨਹੀਂ ਪਾਲਣੇ, ਕਿਸੇ ਨੇ ਨਹੀਂ ਸੀ ਪਾਲਣਗੇ। ਸਾਰਿਆਂ ਨੇ ਵੀ ਘਰੋਂ ਬਹਿਣਾ ਆਏਗਾ ਵੀ ਇਹਦਾ ਕੋਵਿਡ ਹੋਇਆ ਵੀ ਇਹ ਤੋਂ ਸੰਸਕਾਰ 'ਤੇ ਵੀ ਨਾ ਜਾਓ, ਉਹ ਹੋਇਆ ਹੈ। ਸੋ ਉਵੇਂ ਹੀ AB5 ਆ ਸਾਨੂੰ ਵੀ। ਅੱਛਾ ਇੱਕ ਗੱਲ ਹੋਰ ਹੈ, 2019 ਤੋਂ ਇਹਦੇ ਬਾਰੇ ਚਰਚਾਵਾਂ ਸੁਣ ਰਹੇ ਆ ਬਾਜੀ, ਉਦੋਂ ਤੋਂ ਕਿਉਂ ਨਹੀਂ ਪ੍ਰੋਟੈਸਟ ਹੋਏ? ਉਦੋਂ ਯੂਨਿਟੀ ਨਹੀਂ ਸੀ ਜਾਂ ਕੀ ਦਿੱਕਤ ਸੀਗੀ? 2019 ਤੋਂ ਇਹ ਚੀਜ਼ਾਂ ਚੱਲ ਰਹੀਆਂ। ਹਾਂਜੀ, ਪਹਿਲਾਂ ਤਾਂ ਇਹ 2019 'ਚ ਸ਼ੁਰੂ ਹੋਇਆ ਸੀਗਾ ਤੇ ਉਦੋਂ ਯੂਨਿਟੀ ਵੀ ਨਹੀਂ ਸੀਗੀ। ਉਦੋਂ ਬਾਅਦ ਆਪਣੇ ਕੋਵਿਡ ਆ ਗਿਆ 20 ਫੈਬਰਰੀ 'ਚ। ਉਦੋਂ ਬਾਅਦ ਜਮਾਂ ਹੀ ਸਾਰਾ ਕੁਝ ਸ਼ਟ ਡਾਊਨ ਹੋ ਗਿਆ। ਕੋਈ ਕਿਸੇ ਨਾਲ ਗੱਲ ਕਰਕੇ ਵੀ ਰਾਜੀ ਨਹੀਂ ਸੀਗਾ ਨਾ, ਫੋਨ ਤੇ ਵੀ ਕਹਿੰਦੇ ਵਾਇਰਸ ਵਿੱਚ ਦੀ ਨਾ ਆ ਜੇ। ਇਟ ਵਾਸ ਟੋਟਲੀ ਸ਼ਟ ਡਾਊਨ। ਹੁਣ ਜਦੋਂ ਬਈ ਇੰਪਲੀਮੈਂਟ ਹੋਇਆ ਇਸੀ ਨਾਲੇ ਸੁਪਰੀਮ ਕੋਰਟ ਚਲਾ ਗਿਆ ਸੀਗਾ ਇੰਪਲੀਮੈਂਟੇਸ਼ਨ ਤੇ। ਹਾਂ ਸੁਪਰੀਮ ਕੋਰਟ ਚਲਾ ਗਿਆ ਸੀਗਾ। ਵੀ ਆਰ ਲੈਕਚਰਿੰਗ ਟੁਗੇਦਰ ਬਈ ਕੋਈ ਨਹੀਂ ਲੇ ਆਫ ਹੋ ਜਾਊਗਾ। ਇਹ ਵੀ ਪਲੀ ਕੀਤੀ ਹੋਈ ਆ। ਸੁਪਰੀਮ ਕੋਰਟ ਨੇ ਹੀਅਰਿੰਗ ਵੀ ਨਹੀਂ ਕੀਤੀ। ਟੌਪ ਆਫ ਦੈਟ ਵੀ ਉਹਨਾਂ ਨੇ ਗਵਰਨਰ ਦੇ ਸਿਰ ਤੇ ਸੁੱਟਤਾ ਵੀ ਇਹਨੂੰ ਰਿਵੋਕ ਕਰ ਦਿਓ, ਰੱਖ ਲਓ, ਬੰਦ ਕਰੋ, ਜੋ ਮਰਜ਼ੀ ਕਰੋ। ਹੁਣ ਇਹ ਗਵਰਨਰ ਆਫ ਕੈਲੀਫੋਰਨੀਆ ਦੇ ਹੱਥ 'ਚ ਆ ਇਹਨੂੰ ਖਤਮ ਕਰਨਾ। ਹਾਂਜੀ। ਅੱਛਾ ਜਿਹੜੇ ਰੋਲੀਨਾ ਗੋਂਜਲਸ ਨੇ, ਜਿਹੜੇ ਇੱਥੋਂ ਦੇ ਸਟੇਟ ਮੇਰੇ ਖਿਆਲ ਅਸੈਂਬਲੀ ਵੂਮਨ ਨੇ, ਉਹਨਾਂ ਨੇ ਜਦੋਂ ਤਹਿਕੀਕਾਤ ਕੀਤੀ ਸੀ, ਉਹਨਾਂ ਬਾਰੇ ਮੈਂ ਪੜ੍ਹ ਰਿਹਾ ਸੀਗਾ ਉਹਨਾਂ ਦੀ ਸਟੇਟਮੈਂਟ ਜਾਂ ਉਹਨਾਂ ਦੀ ਜਿਹੜੀ ਜੋ ਬਿੱਲ ਲਿਆਉਣ ਵੇਲੇ ਉਹਨਾਂ ਨੇ ਕਿਹਾ, ਉਹ ਕਹਿੰਦੇ ਐਕਸਪਲੋਇਟੇਸ਼ਨ ਵੀ ਹੁੰਦੀ ਆ ਉਹਨਾਂ ਆਪਰੇਟਰਸ ਦੀ। ਕੀ ਇਹ ਸੱਚ ਆ? ਐਕਸਪਲੋਇਟੇਸ਼ਨ ਕਿਸ ਮੈਨਰ 'ਚ ਹੁੰਦੀ ਆ? ਵੀ ਉਹ ਕਹਿੰਦੇ ਵੀ ਜਿਹੜਾ ਹਾਇਰ ਕਰਦਾ ਆ ਉਹ ਕਰਦਾ ਐਕਸਪਲੋਇਟੇਸ਼ਨ। ਜੇ EMPLOYE ਬਣ ਜਾਣ ਜਿਵੇਂ ਤੁਸੀਂ ਕਹਿ ਰਹੇ ਹੋ ਤਾਂ ਇਹਨਾਂ ਦੇ ਹਿੱਤ ਬਚ ਜਾਣਗੇ। ਇਹਦੇ 'ਚ ਕਿੰਨੀ ਕੁ ਸੱਚਾਈ? ਮੈਨੂੰ 20 ਸਾਲ ਹੋ ਗਏ ਕੰਮ ਕਰਦੇ ਨੂੰ, 19-20 ਸਾਲ। ਮੈਨੂੰ ਤਾਂ ਅੱਜ ਤੱਕ ਕੋਈ ਮਿਲਿਆ ਨਹੀਂ ਐਕਸਪਲੋਇਟੇਸ਼ਨ ਹੋਈ ਆ। ਇੰਨੇ ਜਾਣੇ ਖੜਿਆ, ਕਿਸੇ ਨੂੰ ਪੁੱਛ ਲਓ ਕੋਈ ਐਕਸਪਲੋਇਟ ਹੋਇਆ ਹੁਣ ਤੱਕ? ਕਿਸੇ ਨੂੰ ਪੁੱਛ ਲਓ। ਜੇ ਹੋਇਆ ਤਾਂ ਸ਼ੀ ਮਾਈਟ ਬੀ ਰਾਈਟ। ਮੈਂ ਕਹਿ ਰਹੇ ਨੇ ਕਿਸ ਐਂਗਲ ਤੋਂ ਕਹਿ ਰਹੇ ਆ? ਉਹ ਆਫਿਸ 'ਚ ਬੈਠੇ ਗੱਲਾਂ ਕਰ ਰਹੇ ਨੇ, ਔਨ ਦਾ ਗਰਾਊਂਡ ਆ ਕੇ ਗੱਲ ਕਰਨ। ਅਸੀਂ ਇਹ ਰੋਜ਼ ਇੱਥੇ ਵਿਤਰਦੇ ਹਾਂ, ਸਾਨੂੰ ਪਤਾ ਵੀ ਕੀ ਹੁੰਦਾ ਕੀ ਨਹੀਂ ਹੁੰਦਾਗਾ। ਸਾਡੇ ਨਾਲ ਕੁਝ ਹੋਰ ਨੌਜਵਾਨ ਵੀਰ ਨੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਤਲਵਿੰਦਰ ਸਿੰਘ। ਅੱਛਾ ਤਲਵਿੰਦਰ ਬਾਈ, ਸਾਨੂੰ ਇਹ ਜਦੋਂ ਦੱਸਣ ਦੀ ਕੋਸ਼ਿਸ਼ ਕਰੋ, ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਕਿਵੇਂ ਤੁਹਾਨੂੰ ਲੱਗਦਾ ਕਿ ਕਿਵੇਂ ਇਹ ਬਿੱਲ ਤੁਹਾਡੇ ਹਿੱਤਾਂ ਦੇ ਵਿਰੁੱਧ ਆ। ਤੁਹਾਡੀ ਜਿਵੇਂ ਬਾਈ ਹੋਰੇ ਕਹਿ ਗਏ ਕਿ ਅਸੀਂ ਆਜ਼ਾਦਾਨਾ ਕੰਮ ਕਰਨਾ ਚਾਹੁੰਦੇ ਹਾਂ। ਹਾਂਜੀ ਵੀਰ, ਦੇਖੋ ਮੋਸਟਲੀ ਸਾਰੇ ਜਿੰਨੇ ਵੀ ਵੀਰ ਇੱਥੇ ਆਪੋ ਆਪਣੇ, ਜਿੱਦਾਂ ਭਾਈ ਨੇ ਕਿਹਾ ਪਹਿਲਾਂ ਆਪਾਂ ਕੰਮ ਕਰਦੇ ਸੀਗੇ, ਬਾਅਦ ਸਭ ਨੇ ਇੱਕ ਆਪਣਾ ਟਰੱਕ ਪਾ ਲਿਆ ਆ, ਆਪਣੇ ਪਰਿਵਾਰ ਨੂੰ ਖਰਚਾ ਪਾਣੀ ਕਰ ਰਹੇ ਆ ਨਾ। ਹੁਣ ਉਹਨਾਂ ਨੂੰ ਵੀਰੇ ਜ਼ਿਆਦਾ ਚੰਗੀ ਤਰ੍ਹਾਂ ਕੈਲੀਫੋਰਨੀਆ ਨੇ ਸਮਝਾਇਆ ਨਹੀਂ ਵੀ ਕੀ ਉਹਨੇ ਇੱਕ ਤਰ੍ਹਾਂ ਲਾਗੂ ਕਰਤਾ ਹੈ ਲਾ, ਠੀਕ ਆ। ਕੋਈ ਸਾਨੂੰ ਆਪਸ਼ਨਸ ਨਹੀਂ ਛੱਡੀਆਂ। ਹੁਣ ਵਿਚਾਰੇ ਸਾਰੇ ਵੀਰ ਆਪਾਂ ਨੂੰ ਪੁੱਛ ਰਹੇ ਇੱਕ ਦੂਜੇ ਨੂੰ ਵੀ ਕੀ ਕਰੀਏ। ਆਊਟ ਆਫ ਬਿਜ਼ਨਸ ਆ, ਰੋਜੀ ਰੋਟੀ ਕਿੱਦਾਂ ਚਲਾਉਣੀ ਆ। ਹੁਣ ਤੁਸੀਂ ਦੇਖੋ ਸਾਰੀ ਕਮਿਊਨਿਟੀ, ਜਿੱਦਾਂ ਭਾਈ ਨੇ ਕਿਹਾ ਐਡਵਨ ਨੇ ਬਈ ਹੋਰ ਕੋਈ ਨਿਊਜ਼ ਚੈਨਲ ਵਾਲਾ ਨਹੀਂ ਆਇਆ ਹੈਗਾ ਹੈ ਨਾ, ਤੁਸੀਂ ਆਏ ਹੈਗੇ ਆ। ਮਤਲਬ ਅਵੇਅਰਨੈਸ ਦੀ ਬਹੁਤ ਲੋੜ ਹੈਗੀ ਆ, ਹੈ ਨਾ। ਸਾਰੇ ਹੁਣ ਦੇਖੋ ਵੀਰੇ ਸਾਰੇ ਇਕੱਠੇ ਹੋ ਕੇ ਸਾਰੀਆਂ ਪੋਟਾਂ ਬੰਦ ਹੋ ਚੁੱਕੀਆਂ ਨੇ। 3 ਦਿਨ ਹੋ ਗਏ ਪੂਰਾ। ਜਿੱਦਾਂ ਕਿਸਾਨ ਅੰਦੋਲਨ ਸੀਗਾ ਉੱਦਾਂ ਬਹੁਤ ਮਤਲਬ ਵਧੀਆ ਤਰੀਕੇ ਨਾਲ ਆਪਣੇ ਵੀਰਾਂ ਨੇ ਸਾਰਿਆਂ ਨੇ ਜੁੜ ਕੇ ਸਟੈਂਡ ਕੀਤਾ ਆ। ਸੋ ਬਾਕੀ ਵੀਰੇ ਹੋਰ ਤੁਸੀਂ ਕੁਝ ਐਡ ਕਰਨਾ ਚਾਹੁੰਦੇ ਹੋ ਵੀਰੇ? ਪੰਜਾਬੀ ਮਤਲਬ ਨੇ ਚਲੋ ਬਲਜਿੰਦਰ ਜੀ ਕੀ ਹਾਂਜੀ ਜਦੋਂ ਇਹ ਕਹਿੰਦੇ ਨਾ ਤੁਸੀਂ ਹੁਣ ਕੁਐਸਚਨ ਕੀਤਾ ਸੀ ਨੂੰ ਵੀ 2019 ਦੇ ਵਿੱਚ ਜਦੋਂ ਇਹਨਾਂ ਨੇ ਇੰਪਲੀਮੈਂਟ ਕਰਨ ਲੱਗੇ ਵੀ ਉਦੋਂ ਨਹੀਂ ਆਪਣਾ ਤਾਂ ਮੈਨੂੰ ਤਾਂ ਖੁਦ ਨੂੰ ਨਹੀਂ ਆਪ ਪਤਾ। ਅਸੀਂ ਸਿਰਫ ਆਪਣੇ ਕੰਮਾਂ ਨੇ ਮਤਲਬ ਸਰਕਾਰ ਲੋਡ ਚੱਕ ਲਿਆ, ਲੋਡ ਲਾਤਾ। ਸਾਨੂੰ ਪਤਾ ਹੀ ਨਹੀਂ ਜਦੋਂ ਇਹ ਲਾ ਇੰਪਲੀਮੈਂਟ ਕਰਨ ਲੱਗੇ ਉਹਨੂੰ ਨਾ ਇੰਨਾ ਜ਼ਿਆਦਾ ਨਿਊਜ਼ ਵਿੱਚ ਆਇਆ, ਨਾ ਇੰਨਾ ਜ਼ਿਆਦਾ। ਮੇਰੇ ਖਿਆਲ ਜਿੰਨੇ ਵੀ ਮੇਰੇ ਵੀਰ ਇੱਥੇ ਖੜੇ ਹੋਣਗੇ ਇਹਨਾਂ 'ਚੋਂ ਅੱਧਿਆਂ ਨੂੰ ਨਹੀਂ ਪਤਾ ਹੋਣਾ ਵੀ ਉਦੋਂ ਲਾ ਇਹ ਕਦੋਂ ਬਣ ਲੱਗਾ। ਸਾਨੂੰ ਤਾਂ ਹੁਣ ਜਦੋਂ ਪਾਸ ਹੋ ਗਿਆ, ਜਦੋਂ ਸੁਪਰੀਮ ਕੋਰਟ 'ਚ ਗਿਆ, ਉਦੋਂ ਕੋਈ ਜ਼ਿਆਦਾ ਪਤਾ। ਇੱਕ ਦੂਜੇ ਤੋਂ ਪੁੱਛਣ ਲੱਗੇ ਗੱਲਾਂ ਕਰਕੇ, ਭਾਜੀ ਇਹ ਕਾਹਦੇ ਕਿੱਦਾਂ ਕਾਹਦੇ ਵਾਸਤੇ ਆ। ਜਿੱਦਾਂ ਹੁਣ ਅਸੀਂ ਓਨਰ ਆਪਰੇਟਰ ਆ, ਹੁਣ ਅਸੀਂ ਕਿਹੜੀ ਅਸੀਂ ਹੁਣ ਕੰਪਨੀ ਤੋਂ ਲੋਡ ਚੱਕਦੇ ਆ।
ਜੇ ਅਸੀਂ ਬਰੋਕਰ ਕੋਲੋਂ ਲੋਡ ਚੱਕਾਂਗੇ ਉਹ ਅਸੀਂ ਹੁਣ ਇੱਕ ਟਰੱਕ ਵਾਲਾ ਬੰਦਾ ਬਰੋਕਰ ਕੋਲ ਕਿੱਦਾਂ ਲੋਡ ਲਾਊਗਾ, ਉਹ ਇੱਕ ਲੋਡ ਆਪਣਾ ਕਦੋਂ ਹੁਣ ਪੋਰਟਾਂ ਦਾ ਜਿਹੜਾ ਸਿਸਟਮ ਆ ਇਹ ਉੱਥੇ ਡਿਮਾਰਜ ਵੀ ਪੈਂਦੇ ਆ, ਚੈਸੀਆਂ ਦੇ ਪੈਸੇ ਵੀ ਪੈਂਦੇ ਆ, ਸਾਡਾ 2 ਦਿਨ 4 ਦਿਨ ਟਰੇਲਾ ਬਾਹਰ ਰਹਿ ਗਿਆ। ਹੁਣ ਬਰੋਕਰ ਨੂੰ ਬਾਰ-ਬਾਰ ਉਹਦਾ ਥੋੜੀ ਤੁਸੀਂ ਦੱਸਾਂਗੇ ਤੁਸੀਂ ਹੁਣ ਦਿਹਾੜੀ ਵਿੱਚ ਇੱਕ ਲੋਡ ਲਾਉਂਗੇ ਜਾਂ 2 ਲੋਡ ਲਾਉਂਗੇ। ਜੇ ਤੁਸੀਂ ਲੋਡ ਲਾਉਣ ਗਏ ਹੋ ਆ ਅਪਾਇੰਟਮੈਂਟਾਂ ਬਣਦੀਆਂ ਟਰੇਲਰ ਕਢਾਉਣ ਵਾਸਤੇ, ਤੁਸੀਂ ਆਪਣਾ ਕਿੱਦਾਂ ਇੱਕ ਟਰੱਕ ਜਾਣੀ ਕਿ ਸਰਵਾਈਵ ਨਹੀਂ ਕਰ ਸਕਦਾ। ਹੁਣ ਸਾਨੂੰ ਕੰਪਨੀਆਂ ਤੇ ਨਿਰਭਰ ਰਹਿਣਾ ਪੈਂਦਾ। ਹੁਣ ਕੰਪਨੀਆਂ ਕੋਲੋਂ ਅਸੀਂ ਲੋਡ ਲੈਂਦੇ ਆ, ਜੇ ਕਦੇ ਕਿਸੇ ਕੰਪਨੀ ਤੋਂ ਲੋਡ ਲੈ ਕਿਸੇ ਕੰਪਨੀ, ਉਹ ਫਿਰ ਕੰਪਨੀ ਦੀ ਉਹਨਾਂ ਨੇ ਆਪਣਾ ਸਿਸਟਮ ਬਣਾਇਆ ਕੰਪਨੀ ਨੇ। ਉਹ ਫਿਰ ਤੁਹਾਨੂੰ ਲੱਗਦਾ ਕਿ ਸਾਰੀ ਟਰੱਕਿੰਗ ਇੰਡਸਟਰੀ ਦਾ ਵਿਰੋਧ ਕਰ ਰਹੀ ਹੈ? ਤੁਹਾਨੂੰ ਲੱਗਦਾ ਨਹੀਂ, ਓਨਰ ਆਪਰੇਟਰ ਹੀ ਆ ਜ਼ਿਆਦਾ ਕਰ ਰਿਹਾ, ਕਿਉਂਕਿ ਜਿਹਨਾਂ ਦਾ ਆਪਣਾ ਲੋਡ ਆ, ਜਿਨ੍ਹਾਂ ਨੇ ਕੰਪਨੀਆਂ ਨੇ ਜਿਨ੍ਹਾਂ ਕੋਲ ਹੁਣ ਆਪਣੇ ਜਿੱਦਾਂ ਮੈਂ ਕੰਪਨੀ ਆ, ਕੋਈ ਵੀ ਬੰਦਾ ਉਹਦੇ ਕੋਲ 10 ਟਰੱਕ ਆ 20 ਟਰੱਕ ਆ, ਉਹਨਾਂ ਨੇ ਆਪਣਾ ਮੈਨੇਜ ਕੀਤਾ ਹੈ ਆਪਣਾ ਕੰਮ ਦਾ। ਹੁਣ ਜਿਹੜਾ ਕੱਲਾ ਜਿੱਥੇ ਇੱਥੇ ਜ਼ਿਆਦਾ ਸਾਰੇ ਸਿੰਗਲ ਓਨਰ ਆਪਰੇਟਰ ਆਏ ਹੋ ਆ, ਸਿੰਗਲ ਓਨਰ ਆਪਰੇਟਰ ਨੂੰ ਜ਼ਿਆਦਾ ਅਫੈਕਟ ਕਰਨਾ, ਕਿਉਂਕਿ ਹੁਣ ਉਹ ਲੀਜ਼ ਕਰੂੰਗਾ ਆਪਣਾ ਕਿਸੇ ਕੰਪਨੀ ਨੂੰ ਟਰੱਕ, ਤੇ ਉਹਨੂੰ ਕਿੱਦਾਂ ਪੇ ਮਿਲੂਗੀ, ਉਹ W2 ਕਿਹੜੇ ਹਿਸਾਬ ਨਾਲ ਭਰੂਗਾ। ਜਿਹੜੀਆਂ ਕੰਪਨੀਆਂ ਚਲੋ ਉਹਦਾ ਆਪਣੇ ਡਰਾਈਵਰਾਂ ਨੂੰ W2 ਦੇਣ, ਸਾਨੂੰ ਉਹਨਾਂ ਨਾਲ ਕੋਈ ਇਤਰਾਜ਼ ਨਹੀਂਗਾ। ਜਿਹੜਾ ਸਿੰਗਲ ਓਨਰ ਆਪਰੇਟਰ ਆ ਉਹ ਕਿੱਦਾਂ ਕਿਹੜੇ ਹਿਸਾਬ ਨਾਲ ਕੰਮ ਕਰੂਗਾ ਕੰਪਨੀ ਥਰੂ। ਹੁਣ ਅਸੀਂ ਤਾਂ ਮੈਨੂੰ ਮੇਰਾ ਖਿਆਲ ਇਹਦਾ ਇਫੈਕਟ ਆ ਉਹ ਜ਼ਿਆਦਾ ਓਨਰ ਆਪਰੇਟਰ ਤੇ ਸਿੰਗਲ ਓਨਰ ਆਪਰੇਟਰ ਨੂੰ ਆ ਸਾਰਾ, ਕਿਉਂਕਿ ਉਹ ਹੁਣ ਅਸੀਂ ਤਾਂ ਸਾਰੇ ਕੰਪਨੀਆਂ 'ਤੇ ਨਿਰਭਰ ਕਰਦੇ ਹਾਂ। 17 ਸਾਲ ਹੋ ਗਏ ਮੈਨੂੰ ਟਰੱਕ ਚਲਾਉਂਦੇ ਨੂੰ। ਅਸੀਂ ਕੰਪਨੀਆਂ ਤੋਂ ਲੋਡ ਲੈਂਦੇ ਹਾਂ, ਕੰਪਨੀ ਸਾਨੂੰ ਪੇ ਕਰਦੀ। ਚਲੋ ਜਿਹੜਾ W2 ਇਹਨਾਂ ਨੇ ਇਸ਼ੂ ਬਣਾਇਆ ਉਹ ਡਰਾਈਵਰ ਨੂੰ ਪੇ ਕਰਨ ਕੰਪਨੀਆਂ, ਚਲੋ ਉਹ ਲੀਗਲ ਵੀ ਆ, ਉਹ ਕਰਦੇ ਆ। ਪਰ ਜਿਹੜਾ ਹੁਣ ਓਨਰ ਆਪਰੇਟਰ ਆ ਉਹਨੂੰ ਕੰਪਨੀ W2 ਕਿਹੜੇ ਹਿਸਾਬ ਨਾਲ ਇਸ਼ੂ ਕਰੂਗੀ ਜਿੱਦਾਂ ਅਸੀਂ ਕੰਮ ਕਰਨਾ। ਹੁਣ ਅਸੀਂ ਤਾਂ ਹੁਣ ਆਪਣਾ ਟਰੱਕ ਜਾਣੀ ਕਿ ਵੇਚ ਕੇ ਫਿਰ ਕਿਸੇ ਦੀ ਡਰਾਈਵਰੀ ਕਰੀਏ, ਵੀ ਸਾਨੂੰ ਇਹ ਗਵਰਨਮੈਂਟ ਥੱਲੇ ਲਾਉਣਾ ਮੰਗਦੀ ਆ। ਥੈਂਕ ਯੂ। ਸਤਿ ਸ਼੍ਰੀ ਅਕਾਲ ਭਾਜੀ, ਕੀ ਨਾਮ ਹੈ? ਮੇਰਾ ਨਾਮ ਹਰਦੀਪ ਸਿੰਘ ਗਰੇਵਾਲ ਜੀ। ਹਰਦੀਪ ਜੀ, ਸਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰੋ ਵੀ ਇੱਕ ਪਾਸੇ ਵੀਰ ਹੋਰਾਂ ਦੀ ਮੈਂ ਗੱਲ ਸੁਣੀ, ਇਹ ਕਹਿੰਦੇ ਵੀ ਸਿੰਗਲ ਓਨਰ ਆਪਰੇਟਰ ਨੂੰ ਜ਼ਿਆਦਾ ਇਫੈਕਟ ਕਰੂਗਾ। ਦੂਜੇ ਪਾਸੇ ਉਹ ਜਿਹੜਾ ਅਸੀਂ ਜੋ ਪੜ੍ਹਦੇ ਹਾਂ ਜਾਂ ਸੁਣਦੇ ਹਾਂ, ਉਹ ਕਹਿੰਦੇ ਕਿ ਤੁਸੀਂ EMPLOYE ਬਣ ਜਾਓ। ਤਾਂ ਇਹਦੇ ਵਿਚਾਲੇ ਪਾੜਾ ਕੀ ਹੈ? ਕਿੱਥੇ ਇਹ ਚੀਜ਼ਾਂ ਸਮਝਣ ਦੇ ਵਿੱਚ ਦਿੱਕਤ ਹੈ? ਇਹਦੇ ਵਿੱਚ ਪ੍ਰੋਬਲਮ ਵੀਰੇ ਇਸ ਗੱਲ ਦੀ ਆ ਰਹੀ ਆ, ਜਿਹੜਾ ਓਨਰ ਆਪਰੇਟਰ ਆ ਇਹ ਹੁਣ ਅਸੀਂ 20-30 ਸਾਲ ਤੋਂ ਸਾਡੇ ਬਜ਼ੁਰਗ ਵੀ ਟਰੱਕ ਚਲਾਉਂਦੇ ਰਹੇ ਆ, ਹੁਣ ਵੀ ਚਲਾਉਂਦੇ ਆ। ਇਹ ਫ੍ਰੀ ਸੀਗਾ, ਅਸੀਂ ਜਿਹਦੇ ਨਾਲ ਮਰਜ਼ੀ ਕੰਮ ਕਰੀਏ। ਮੈਨੂੰ ਇਹਦਾ ਚੰਗਾ ਲੱਗਦਾ ਮੈਂ ਉਹ ਕੰਪਨੀ ਲੋਡ ਚੱਕਾਂ, ਮੈਂ ਉਹਦਾ ਚੰਗਾ ਲੱਗਦਾ ਮੈਂ ਉਹਦਾ ਲੋਡ ਚੱਕਾਂ। ਚੁਆਇਸ ਆ, ਜਿਹੜਾ ਮੈਨੂੰ ਵੱਧ ਪੈਸੇ ਦਊ ਮੈਂ ਕੰਮ ਕਰੂੰ ਉਹਦੇ ਨਾਲ। ਹੁਣ ਅਸੀਂ ਚੱਲ ਜਾਂਗੇ ਬਰੋਕਰ ਦੇ ਰਾਹੀਂ। ਬਰੋਕਰ ਨੇ ਸਾਨੂੰ ਲੋਡ ਆਫਰ ਕਰਨਾ। ਪਹਿਲੀ ਗੱਲ, ਇੱਕ ਬਰੋਕਰ ਦਾ ਲੋਡ ਆਇਆ, ਹੁਣ ਇਸ ਲੋਡ ਆਉਂਦੇ ਆ 20 ਲੋਡ ਆਉਂਦੇ ਆ। ਇੱਕ ਟਰੱਕਿੰਗ ਕੰਪਨੀ ਦੇ ਇੱਕ ਟਰੱਕ ਨੂੰ ਬਰੋਕਰ ਗੱਲ ਵੀ ਨਹੀਂ ਕਰਦਾ। ਮਿਨੀਮਮ ਬਰੋਕਰ ਦੀ ਐਵਰੇਜ 10 ਟਰੱਕ ਚਾਹੀਦੇ ਤਾਂ ਤੁਹਾਨੂੰ ਬਰੋਕਰ ਤੁਹਾਡਾ ਇੱਕ ਲੋਡ ਦੀ ਗੱਲ ਕਰਦਾ ਹੈਗਾ। ਤੇ ਹੁਣ ਤੁਸੀਂ ਇੱਕ ਬੰਦਾ ਹੈਗਾ, ਹੁਣ ਆਪਣੇ ਆਪ ਨੂੰ ਉਹ ਕਿੱਥੋਂ ਕਿਸੇ ਬਰੋਕਰ ਤੋਂ ਲੋਡ ਲੈ ਲੂਗਾ। ਸਾਡੀ ਇਸ ਫਰੀਡਮ ਜਾ ਰਹੀ ਆ। ਪਹਿਲੀ ਗੱਲ ਤਾਂ ਅਸੀਂ ਆਪਦੀ ਖੁਦ ਦੀ ਟਰੱਕ ਲੈ ਕੇ ਖੁਦ ਦਾ ਬਿਜ਼ਨਸ ਕਰ ਰਹੇ ਆ, ਪਰ ਅਸੀਂ ਆਪਣੇ ਆਪ ਨੂੰ W2 ਦੇ ਰਹੇ ਆ। ਅਸੀਂ ਇੱਕ ਟਰੱਕ ਲੈ ਲਿਆ, ਕਾਰਪੋਰੇਸ਼ਨ ਬਣਾਤੀ, ਅਸੀਂ ਆਪਦਾ ਟਰੱਕ ਇੱਕ ਕਾਰਪੋਰੇਸ਼ਨ ਤੇ ਖੜਾ ਕਰਤਾਗਾ। ਉਹ ਸਾਨੂੰ ਕੰਮ ਕਰਦੀ ਆ, ਅਸੀਂ ਕਾਰਪੋਰੇਸ਼ਨ ਤੋਂ ਤੇਲ ਪਾਉਣਾ, ਇਹ ਸਾਰਾ ਕੁਝ ਕਰਨਾ। ਅਸੀਂ ਆਪਦਾ ਟਰੱਕ ਲੈ ਕੇ ਆਪਦੀ ਮਾਲਕੀ ਨੂੰ ਹੀ ਡਰਾਈਵਰੀ 'ਚ ਲਿਆ ਰਿਹਾ ਸਾਡੀ ਨੂੰ। ਇਹ ਸਾਡੀ ਇਸ ਕਰਕੇ ਇਹਦੇ ਅਸੀਂ ਟੋਟਲ ਹੀ ਵਿਰੋਧ ਆ, ਕਿਉਂਕਿ ਸਾਡੀ ਫਰੀਡਮ ਜਾ ਰਹੀ ਹੈ। ਇਹ ਕੰਟਰੀ ਫਰੀਡਮ ਤੇ ਆ। ਹੁਣ ਇਸ ਦੇ ਵਿੱਚ ਪਹਿਲਾਂ ਹੋਰ ਵੀ ਆਏ ਆ, ਸਾਰੇ ਆਏ ਆ, ਹੂਬਰ ਵਾਲੇ ਆਏ, ਸਾਰੇ ਆਏ। ਉਹਨਾਂ ਨੂੰ ਸਾਰਿਆਂ ਨੂੰ ਸਟਾਪ ਕਰਤਾ ਇਹਨਾਂ ਨੇ। ਜਦੋਂ 2019 ਦੇ ਵਿੱਚ ਇਹਨੇ ਸ਼ੁਰੂ ਕੀਤਾ, ਉਦੋਂ ਇਹਨਾਂ ਲਾਅ ਕਰਨ ਦੀ ਕੋਸ਼ਿਸ਼ ਕੀਤੀ, ਉਦੋਂ ਆ ਗਿਆ COVID-19। ਇਹਨੇ ਸਾਨੂੰ ਰੱਜ ਕੇ ਯੂਜ਼ ਕੀਤਾ। ਉਦੋਂ ਇਹਨਾਂ ਨੇ ਕਹਿਤਾ ਕਿ ELD ਦੀ ਵੀ ਲੋੜ ਨਹੀਂ, ਤੁਹਾਨੂੰ ਫ੍ਰੀ ਟਰੱਕ ਚਲਾਓ, 18 ਘੰਟੇ ਟਰੱਕ ਚਲਾਓ, ਡਿਲੀਵਰੀਆਂ ਕਰੀ ਜਾਊਗੀ, ਕਿਸੇ ਦਾ ਫੂਡ ਨਾ ਰੁਕ ਜੇ। ਅਸੀਂ ਗੌਰਮੈਂਟ ਦਾ ਸਾਥ ਦਿੱਤਾ ਉੱਥੇ ਰੱਜ ਕੇ। ਹੁਣ ਗੌਰਮੈਂਟ ਆ ਗਈ ਪੈਰਾਂ ਤੇ, ਹੁਣ ਇਹਨੇ ਚੱਕ ਕੇ ਸਾਡੇ ਤੇ ਫਿਰ ਦੁਬਾਰਾ ਠੋਕਤਾ। ਇਸ ਜਿਹੜੀਆਂ ਵੱਡੀਆਂ ਕੰਪਨੀਆਂ ਕਿ ਉਹ ਵੀ ਵਿਰੋਧ ਕਰ ਰਹੀਆਂ, ਜਿਨ੍ਹਾਂ ਕੋਲੇ ਕਾਫੀ ਟਰੱਕ ਆ, ਵੱਡੇ ਜ਼ਿਆਦਾ ਜਿਨ੍ਹਾਂ ਕੋਲੇ ਟਰੱਕ। ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹ ਤਾਂ ਵੈਲ ਸੈਟਲ ਕੰਪਨੀਆਂ ਨੇ, ਉਹਨਾਂ ਦਾ ਤਾਂ ਇਹ ਗੇਮ ਚਲਾਈ ਹੈ ਸਾਡੇ ਤੇ ਕਿ ਓਨਰ ਆਪਰੇਟਰਾਂ ਨੂੰ ਖਤਮ ਕਰੋ। ਇਹ ਕੱਲ ਨੂੰ ਉਹਨਾਂ ਲਈ ਉਹਨਾਂ ਦੇ ਨਵੇਂ ਜਾਣਾ 'ਚ ਉਹਨਾਂ ਨੂੰ ਡਰਾਈਵਰ ਨਹੀਂ ਮਿਲ ਰਹੇ। ਹੁਣ ਓਨਰ ਆਪਰੇਟਰ ਮਤਲਬ ਕਿ ਜਿਨ੍ਹਾਂ ਕੋਲੇ 10 ਤੋਂ ਘੱਟ ਆ ਉਹਨੂੰ ਜ਼ਿਆਦਾ ਖਤਰਾ। ਮੈਂ ਕਹਿੰਦਾ ਜੀ ਜਿਹੜੇ 10 ਤੋਂ ਘੱਟ ਆ ਜਾਂ 5 ਦੇ, ਸਭ ਤੋਂ ਜ਼ਿਆਦਾ ਖਤਰਾ ਇੱਕ ਬੰਦੇ ਨੂੰ ਆ ਜਿਹਦੀ ਫਰੀਡਮ ਆ। ਉਸ ਨੂੰ ਜ਼ਿਆਦਾ ਟਰੱਕ ਵੇਚ ਕੇ ਡਰਾਈਵਰੀ। ਪਹਿਲੀ ਗੱਲ ਇਹ ਹੈ ਜੀ, ਤੁਸੀਂ ਅੱਜ ਇੱਕ ਅਕਾਊਂਟੈਂਟ ਹਾਇਰ ਕਰਨਾ ਪੈਣਾ ਤੁਹਾਨੂੰ W2 ਵਾਸਤੇ। ਇੱਕ ਕੰਪਨੀ UIE ਦੇ ਵਿੱਚ ਰਜਿਸਟਰ ਕਰਾਉਣੀ, ਪਹਿਲਾਂ UIE ਦੀ ਇੰਸ਼ੋਰੈਂਸ ਕਿੰਨੀ ਹਾਈ ਆ। ਇੱਕ ਓਨਰ ਆਪਰੇਟਰ ਦੀ ਬੇਅਰਲੀ 14-17 ਹਜ਼ਾਰ ਇੰਸ਼ੋਰੈਂਸ ਆ। UIE ਦੇ ਇੰਸ਼ੋਰੈਂਸ ਲੈਂਦਾ ਓਨਰ ਆਪਰੇਟਰ ਨੂੰ $20-22 ਇੰਸ਼ੋਰੈਂਸ ਹੋ ਜਾਣੀ ਇਹਦੀ ਈਅਰਲੀ, ਪਲੱਸ ਟੈਕ ਕੋਡ ਦੇ ਪੇ ਕਰਨੇ ਪੈਣੇ ਆ, ਚੈਸੀਆਂ ਦੇ। ਫਿਰ ਇੱਕ ਓਨਰ ਆਪਰੇਟਰ ਜੜ ਕਿੱਥੋਂ ਰੈਂਟ ਤੇ ਲੈ ਲੂਗਾ? ਪੋਰਟ ਕੋਲ ਹੈਗਾ ਇੱਕ ਜੜ ਦੇ ਰੈਂਟ ਦੇਣ ਨੂੰ ਡਰਾਈਵਰ ਨੂੰ। ਇੱਕ $700 ਸਪਾਟ ਦਾ ਹੈਗਾ, ਉਹਨੂੰ ਮਿਲਦਾ ਨਹੀਂ। ਉਹ ਵੀ ਕੰਪਨੀ ਵਿੱਚ ਹੌਲੀ ਓਨਰ ਆਪਰੇਟਰ ਨੂੰ ਦੱਬ ਰਹੇ ਆ। ਇਹ ਓਨਰ ਆਪਰੇਟਰ ਨੂੰ ਖਤਮ ਕਰਨਾ ਮੰਗਦੇ ਆ। ਬਿਗ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹ ਚੱਲਣਗੇ, ਚਾਹੁੰਦੇ ਆ ਕਿ ਅਸੀਂ ਟਰੱਕ ਵੇਚ ਕੇ ਉਹਨਾਂ ਨਾਲ ਡਰਾਈਵਰੀ ਕਰੀਏ, ਕਿਉਂਕਿ ਸਾਡੇ ਕੋਲ ਆਪਸ਼ਨ ਰਹਿਣੀ ਨਹੀਂ, ਜੋ ਸਾਨੂੰ ਮਿਲਣ ਬਚਣਾ ਹੀ ਕੁਛ ਨਹੀਂ। ਹੁਣ ਇੱਕ ਓਨਰ ਆਪਰੇਟਰ ਕਾਗੇ ਅਸੀਂ ਕੰਪਨੀ ਤੋਂ ਲੋੜ ਲੈਣੀ।
ਅਸੀਂ ਉਹਦੀ ਕਰ ਹੀ ਨਹੀਂ ਸਕਦੇ ਹੈਗੇ। ਸਾਨੂੰ ਕੰਪਨੀ ਵਾਲੇ ਸਾਨੂੰ ਕਹਿਣਗੇ ਟਰੱਕ ਲੀਜ਼ ਤੇ ਦੇ ਦਿਓ, ਫਿਰ ਅਸੀਂ ਡਰਾਈਵਰੀ ਕਰ ਲਾਂਗੇ ਤਾਂ ਫਿਰ ਲੀਜ਼ ਤੇ ਦੇ ਕੇ ਕੀ ਫਾਇਦਾ ਘੁੰਮ ਕੇ ਕਰਨ ਦਾ। ਇਸ ਕਰਕੇ ਟੋਟਲ ਹੀ ਅਸੀਂ ਇਹਦੇ ਦੂਏ ਆ, ਵਿਰੋਧ ਆ। ਸਾਨੂੰ ਨਹੀਂ ਇਹ ਚਾਹੀਦਾ। ਇਹ ਤਾਂ ਉਹ ਗੱਲ ਆ ਜਿਹੜੀ ਸਾਨੂੰ ਚੀਜ਼ ਨਹੀਂ ਚਾਹੀਦੀ ਉਹ ਸਾਨੂੰ ਧੱਕੇ ਨਾਲ ਦੇ ਰਹੇ ਆ। ਅਸੀਂ ਮੰਗਦੇ ਹੀ ਨਹੀਂ, ਜ਼ਿਆਦਾ ਕੁਝ ਮੰਗੀਏ। ਤੁਹਾਨੂੰ ਲੱਗਦਾ ਕਿ ਜਿਹੜਾ ਸਿੰਗਲ ਓਨਰ ਆਪਰੇਟਰ ਆ ਉਹਦੇ ਟੋਟਲੀ ਅਗੇਂਸਟ ਉਹਦੇ ਹਿੱਤਾਂ ਦਾ ਉਹਦਾ ਐਂਡ ਆ ਜੀ, ਉਹ ਗੱਲ ਖਾਤਮ ਉਹਨੂੰ ਖਾਤਮ ਰਹੇ ਆ। ਈਵਨ ਸਾਨੂੰ ਨਹੀਂ ਕੱਲਾ, ਲੌਂਗ ਹਾਲ ਵਾਲੇ ਵੀ ਆ, ਮਿੱਟੀ ਵਾਲੇ ਵੀ ਆ, ਜਿੰਨੇ ਆਪਣੇ ਟਰੱਕ ਨੇ ਭਾਈ ਆ ਸਾਰੇ ਮਿੱਟੀ ਵਾਲੇ ਸਾਰੇ ਆ। ਮਿੱਟੀ ਵਾਲੇ ਸੈਕਰਮੈਂਟੋ ਜਾ ਪਹਿਲਾਂ ਉਹ ਤਾਂ ਅੱਜ ਤੋਂ ਸਾਲ ਪਹਿਲਾਂ ਉਹਨੇ ਇੱਥੇ ਕੀਤੀ ਸਟ੍ਰਾਈਕ ਸਾਰਾ ਕੀਤਾ। ਹੁਣ ਸਾਡੇ ਦੇ ਵਾਰੀ ਹੈ, ਉਹ ਸਾਡੀ ਵਾਰੀ ਅਸੀਂ ਕਰ ਰਹੇ ਹਾਂ। ਮੋਸਟਲੀ ਤਾਂ ਸਾਰੀਆਂ ਕੰਪਨੀਆਂ ਨੇ 10-10 ਟਰੱਕ ਦੇ, ਅਸੀਂ ਨਹੀਂ ਕਹਿੰਦੇ ਜਿਹਦੇ ਕੋਲ 10 ਟਰੱਕ ਆ ਪਤਾ W2 ਦੇ ਵਰਕ ਕੰਪਸ ਦੇਣ ਕੁਛ ਮਰਜ਼ੀ, ਪਰ ਇੱਕ ਔਨ ਆਪਰੇਟਰ ਮਾਰਨ ਦਾ ਕੋਈ ਹੱਕ ਨਹੀਂ ਹੈਗਾ ਇਸ ਕੰਟਰੀ ਦੇ ਵਿੱਚ। ਠੀਕ ਹੈ ਗਰੇਵਾਲ ਬਾਈ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਬਹੁਤ ਧੰਨਵਾਦ। ਜੇ ਕੋਈ ਹੋਰ ਵੀ ਸਾਡੇ ਨਾਲ ਗੱਲ ਵੀਰ, ਹਾਂਜੀ ਗੱਲ ਜੀ, ਕੀ ਨਾਮ? ਰਜਿੰਦਰ। ਹਾਂਜੀ ਰਜਿੰਦਰ ਜੀ, ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਵੀ ਆਜੋ ਆਜੋ, ਕੋਈ ਦਿੱਕਤ ਨਹੀਂ। ਹਾਂਜੀ, ਤੁਸੀਂ ਕਿਹੜੇ ਸਵਾਲ ਦਾ ਜਵਾਬ? ਸੀਗਾ ਕਿ ਡਿਸਕ੍ਰਿਮੀਨੇਟ ਹੋਣ ਡਿਆ ਹੈ, ਕਿ ਡਿਸਕ੍ਰਿਮੀਨੇਸ਼ਨ ਹੋਣ ਡਿਆ ਹੈ ਇਹਦੇ ਵਿੱਚ, ਕਿ ਇੰਡੀਪੈਂਡੈਂਸ ਜਾਣ ਰਹੀ ਹੈ। ਸੀ ਕਿਹਾ ਡਿਸਕ੍ਰਿਮੀਨੇਸ਼ਨ ਉੱਥੇ ਨਹੀਂ ਹੋਣ ਡਿਆ ਲਿਫਟ ਦੇ ਕੇਸ 'ਚ? ਉੱਥੇ ਤੇ ਉਹਨੂੰ ਸਵਾਲ ਇਹ ਨਹੀਂ ਸੀਗਾ, ਮੇਰਾ ਸਵਾਲ ਇਹ ਸੀਗਾ ਕਿ ਜਿਹੜੇ ਰੀਨਾ ਗੋਂਜਲਸ ਨੇ, ਜਿਹੜੇ ਸਟੇਟ ਵੂਮਨ ਨੇ ਹਨਾ, ਉਹਨਾਂ ਦੀ ਜਿਹੜੀ ਰਿਪੋਰਟ ਸੀਗੀ ਜਾਂ ਉਹਨਾਂ ਦਾ ਜਿਹੜਾ ਪੱਖ ਸੀਗਾ, ਉਹ ਕਹਿੰਦੇ ਕਿ ਇਹਨਾਂ ਦੀ ਐਕਸਪਲੋਇਟੇਸ਼ਨ ਹੁੰਦੀ ਹੈ, ਇਸ ਕਰਕੇ ਬਿਹਤਰ ਇਹ ਕਿ EMPLOYE ਬਣ ਜਾਣ। ਜਿਹੜਾ ਅਸੀਂ ਸਵਾਲ ਪੁੱਛ ਰਹੇ ਹਾਂ, ਹਾਂਜੀ ਹਾਂਜੀ ਟੂ ਦ ਵਨ ਕੁਐਸਚਨ। ਸੋ ਕੁਐਸਚਨ ਇਜ਼ ਫਰਸਟ ਕਿ ਇਹਨਾਂ ਦਾ ਐਕਸਪਲੋਇਟੇਸ਼ਨ ਹੋਣ ਡਿਆ, ਕਿਆ ਊਬਰ ਵਾਲਿਆਂ ਦਾ ਐਕਸਪਲੋਇਟੇਸ਼ਨ ਨਹੀਂ ਹੋਣ ਡਿਆ? ਲਿਫਟ ਵਾਲਿਆਂ ਦਾ ਐਕਸਪਲੋਇਟੇਸ਼ਨ ਨਹੀਂ ਹੋਣ ਡਿਆ? ਸੋ ਵਾਈ ਓਨਲੀ ਥੀਜ਼ ਆਰ? ਸੋ ਇਹ 'ਚ ਸੇ ਕੁਐਸਚਨ ਕੀ ਹੈ ਕਿ AB ਟੈਸਟ 5 ਦੇ ਵਿੱਚ 3 ਟੈਸਟ ਨੇ, 3 ਪ੍ਰੋਂਗ ਟੈਸਟ ਬੋਲਦੇ ਉਹਨੂੰ। B ਟੈਸਟ ਸੇਜ਼ ਕਿ ਕੰਪਨੀ ਇਨ ਅ ਸਿਮਿਲਰ ਬਿਜ਼ਨਸ ਕੈਨੋਟ ਗਿਵ ਦ ਵਰਕ ਟੂ ਦ ਸਿਮਿਲਰ ਬਿਜ਼ਨਸ। ਲਾਈਕ ਤੁਸੀਂ ਅਗਰ ਖੇਤੀ ਕਰਦੇ ਹੋ ਤਾਂ ਤੁਸੀਂ ਕਿਸੇ ਨੂੰ ਲਾਣਾ ਨਾ, ਉਹਨੂੰ EMPLOYE ਪਲੰਬਰ, ਕਿਉਂ ਪਲੰਬਰ ਨਹੀਂ ਇਨਕਲੂਡਡ? ਕਿਉਂ ਇਲੈਕਟ੍ਰੀਸ਼ੀਅਨ ਨਹੀਂ ਇਨਕਲੂਡਡ? ਕੋਈ ਕਾਇਰੋਪ੍ਰੈਕਟਰ ਨਹੀਂ ਇਨਕਲੂਡਡ? ਇੱਕ ਮਿੰਟ ਜੀ ਗੱਲ ਕਰ ਲੈਂਦੇ right say it's a you know logical answer to that. ਤੁਹਾਨੂੰ ਲੌਜੀਕਲ ਆਨਸਰ ਚਾਹੀਦਾ ਸੀ ਨਾ, ਲੌਜੀਕਲ ਆਨਸਰ ਇਹਨਾਂ ਨੂੰ ਦੇ ਸਕਦੇ ਤੁਸੀਂ ਇਸ ਤਰੀਕੇ ਨਾਲ। ਸੋ ਵਾਈ ਦੇ ਐਗਜ਼ਾਮਪਟਡ, ਵਾਈ these guys are not exempted? And the freedom to work, like these all guys want, ਇਹ ਸਾਰੇ ਇੰਡੀਪੈਂਡੈਂਸ ਚਾਹੁੰਦੇ ਨੇ। ਸੋ so if you go all over the world, say contracts the definition ਕੀ ਹੈ? say don't go, so all over the world follow the English law. English law ਸਭ ਨੇ establish ਕੀਤਾ, ਸਾਰੀ ਜਗ੍ਹਾ ਸਾਰੀ ਦੁਨੀਆ 'ਚ English law ਚੱਲਦਾ ਹੈ। English law ਇਸੇ ਲਈ ਅੱਜ ਤੱਕ ਵੀ ਜਿਹੜੀ ਤੁਹਾਡੀ ਆਰਬਿਟ੍ਰੇਸ਼ਨ ਦੀ ਜਿਹੜੀ ਹਾਈ ਸੀਟ ਬੈਠੀ ਹੈ ਨਾ, ਉਹ ਸਿੰਗਾਪੁਰ ਬੈਠੀ ਹੈ, ਉਹਨੂੰ ਸੀਟ ਆਫ ਆਰਬਿਟ੍ਰੇਸ਼ਨ ਬੋਲਦੇ ਹੈ। ਸੇ ਉਹ ਬੋਲਦੇ ਸਿੰਪਲ ਸੇ ਇੱਕ ਆਫਰ ਹੈ, ਇੱਕ ਐਕਸੈਪਟੈਂਸ ਹੈ। ਸੋ ਕॉन्ट्रैक्ट ਕੀ ਹੈ? कॉन्ट्रैक्ट ਕੀ ਹੈ? कॉन्ट्रैक्ट इज you offer me something, I accepted it, so that's become agreement. And agreement which is enforceable by law is contract. So here everybody got offer. ਤੁਹਾਡੇ ਮੁਤਾਬਕ ਕੀ EMPLOYE ਨਹੀਂ, ਉਹ ਕੰਪਲਸਰੀ ਨਹੀਂ ਹੋਣਾ ਚਾਹੀਦਾ? Yeah, of course, that's a basic knowledge of the word is nobody's telling them. ਸੇ ਪੂਰੀ ਦੁਨੀਆ 'ਚ ਸਭ ਨੂੰ ਪਤਾ ਹੈ ਕੰਟਰੈਕਟ ਦੀ ਡੈਫੀਨੇਸ਼ਨ ਇਹ ਹੈ ਕਿ ਕਿਸੇ ਤੁਸੀਂ ਵਿਆਹ ਦਾ ਵੀ ਕਿਸੇ ਨੂੰ ਆਫਰ ਦਿੰਦੇ ਹੋ ਨਾ, ਦੈਟਸ ਬਿਕਮ ਅਗਰੀਮੈਂਟ, ਐਂਡ ਦ ਅਗਰੀਮੈਂਟ ਵਿਚ ਇਜ਼ ਇਨਫੋਰਸਡ ਬਾਈ ਲਾਅ। ਇਵਨ ਸ਼ਾਦੀ ਵੀ ਕੰਟਰੈਕਟ ਹੈ, ਆਫ ਕੋਰਸ, ਠੀਕ ਹੈ, ਥੈਂਕ ਯੂ, ਬਿਕਾਜ਼ ਦੈਟਸ ਇਨਫੋਰਸੇਬਲ ਬਾਈ ਲਾਅ। ਸੋ ਦੁਨੀਆ 'ਚ ਤੁਹਾਡਾ ਇੱਕ ਸਵਾਲ ਦਾ ਹੋਰ ਜਵਾਬ ਦਿਓ ਕਿ 2019 ਦੇ ਵਿੱਚ ਇਹ ਚੱਲ ਰਿਹਾ ਸੀਗਾ ਹਨਾ, ਤਾਂ ਤੁਹਾਨੂੰ ਲੱਗਦਾ ਕਿ ਟਰੱਕਿੰਗ ਇੰਡਸਟਰੀ ਕਿਉਂ ਨਹੀਂ ਉਦੋਂ ਤੋਂ ਹੀ ਇਹਦੇ ਵਿਰੁੱਧ ਖੜੀ? ਔਰ ਜੇ ਮੰਨ ਲਓ ਸਿੰਗਲ ਓਨਰ ਜਿਵੇਂ ਗਰੇਵਾਲ ਸਾਹਿਬ ਕਹਿ ਰਹੇ ਆ ਉਹ ਜ਼ਿਆਦਾ ਅਫੈਕਟ ਕਰਦਾ ਉਹਨਾਂ ਨੂੰ, ਤਾਂ ਕੀ ਸਾਰੀ ਯੂਨਿਟੀ ਮਤਲਬ ਇਹ ਵਾਪਸ ਕਰਾਉਣ ਦੇ ਵਿੱਚ ਕਾਮਯਾਬ ਹੋਊਗੀ? ਕਿੱਥੇ ਚੀਜ਼ਾਂ ਨੇ, ਕਿੱਥੇ ਟੈਕਨੀਕਲ ਪ੍ਰੋਬਲਮਸ ਆ ਸਕਦੀਆਂ? ਆਫ ਕੋਰਸ ਵੀਰ, ਮੈਂ ਨਾ ਕਿਸਾਨ ਅੰਦੋਲਨ ਦਾ ਪਾਰਟ ਵੀ ਸੀਗਾ, ਠੀਕ ਹੈ। ਸੋ ਇਫ ਵੀ ਕੈਨ ਸਟੇ देयर 15 months in rain and everything, so these guys are from the same breed, same origin, so ਇਹ ਇੱਥੇ ਵੀ ਖੜ ਸਕਦੇ ਆ, ਰਾਈਟ? ਸੋ ਡੂ ਯੂ ਹੈਵ ਐਨੀ ਡਾਊਟ ਔਨ ਥੀਸ? ਨਹੀਂ, ਡਾਊਟ ਨਹੀਂ ਹੈ, ਮਤਲਬ ਇਹ ਕਹਿ ਰਹੇ ਕਿ ਸਿੰਗਲ ਓਨਰ ਆਪਰੇਟਰ ਜ਼ਿਆਦਾ ਇਫੈਕਟ ਕਰਦਾ ਵਾ, ਪਰ ਅਸੀਂ ਹੁਣ ਕਿਉਂਕਿ 2019 ਦੇ ਵਿੱਚ ਜਿਵੇਂ ਵੀਰ ਹੋਣੀ ਕਹਿ ਰਹੇ ਅਵੇਅਰਨੈਸ ਇੰਨੀ ਹੈ ਨਹੀਂ ਸੀਗੀ, ਹੁਣ ਗਵਰਨਰ ਦੇ ਕੋਲੇ ਜਾਣਾ ਵਾ, ਜਦੋਂ ਪ੍ਰੋਟੈਸਟ ਹੋਊਗਾ ਤਾਂ ਕੀ ਇਹਨਾਂ ਦੀ ਆਵਾਜ਼ ਚੱਕੀ ਜਾਊਗੀ ਕਿ ਵਾਪਸ ਆਊਗਾ? ਆਫ ਕੋਰਸ ਸੇ ਆਈਲ ਇੱਕ ਹੋਰ ਤੁਹਾਨੂੰ ਮਾਈਕਰੋ ਇਕਨੋਮਿਕਸ ਦੇਣਾ। ਸੋ ਹਾਊ ਇਟਸ ਵਰਕਸ ਲਾਈਕ, ਸੋ ਨਾਓ ਇੱਕ ਸਿੰਗਲ ਆਪਰੇਟਰ ਹੈ, ਸਪੋਜ਼ ਮੈਂ ਹਾਂ, ਰਾਈਟ?
So I have 3 companies. I have area to choose. ਜਦੋਂ buffet ਲੱਗਾ ਹੁੰਦਾ ਹੈ ਜਾਂ of course. So say suppose a load going from A place to B place. So this guy is offering me say $100. This guy is offering me $110. So I have a choice. Yeah, like so now so what they want, like this guy has explained very well. So ਕਿੱਦਾਂ explain ਕੀਤਾ ਉਹਨਾਂ ਕਿ say now port ਤੋਂ ਜਿਹੜੇ ਕੋਈ ਟ੍ਰਿਕ ਕਾਰਡ ਹੈ ਨਹੀਂ ਉਹ ਕਿੱਥੇ ਜਾਏਗਾ ਵਿਚਾਰਾ, ਕਿੱਥੇ ਜਾਊਗਾ ਉਹ? ਮੋਰ ਥਿੰਗ ਮੰਨ ਲਓ ਹੁਣ ਹਾਂਜੀ ਮੰਨ ਲਓ ਹੁਣ ਇੱਕ ਬੰਦਾ ਜਿਹੜਾ ਇੱਥੋਂ ਰੀਨੋ ਲੋਡ ਲੈ ਕੇ ਜਾਂਦਾ ਉਹ ਇੱਥੋਂ 200 ਮੀਲ ਪੈਂਦੀ ਆ, ਸਾਡੀ ਬੁੱਕ ਜਿਹੜੀ ਆ ਲਾਈਕ 4.5 ਆਵਰ ਉਹ ਖਤਮ ਹੁੰਦੀ ਆ ਉੱਥੇ 4.5 ਆਵਰ ਟੂ ਬੈਕ ਰਾਈਟ। ਸੋ ਹਾਊ ਕੈਨ ਵੀ ਕੈਨ ਡੂ ਦੈਟ? ਪਹਿਲਾਂ ਪੋਰਟ 'ਚੋਂ ਅਸੀਂ ਉਹ ਲੋਡ ਕਢਾਵਾਂਗੇ ਤੇ ਫਿਰ ਪਹਿਲਾਂ ਉਹਨੂੰ ਲੈ ਕੇ ਜਾਵਾਂਗੇ ਕਰਾਂਗੇ ਤੇ ਵਾਪਸ ਆਵਾਂਗੇ। ਕਿੰਨੇ ਲੋਕ ਜਾਣਗੇ ਤੁਹਾਡੇ ਇਹਦੇ 'ਚ? ਕਰ ਹੀ ਨਹੀਂ ਸਕਦੇ ਅਸੀਂ ਤਾਂ ਸਿਰਫ ਇੱਥੋਂ ਪਾ ਕੇ ਲੈ ਕੇ ਜਾ ਸਕਦੇ ਹਾਂ, ਸਾਡੀ ਬੁੱਕ ਮੁੱਕ ਜਾਂਦੀ ਆ। ਅਸੀਂ ਉਹ ਕੰਟੇਨਰ ਨੂੰ ਕਿੱਦਾਂ ਪਹਿਲਾਂ ਇੱਥੋਂ ਕਢਾਵਾਂਗੇ, ਫਿਰ ਉਹਨੂੰ ਪਹਿਲਾਂ ਲੈ ਕੇ ਜਾਵਾਂਗੇ, ਫਿਰ ਉਹਨੂੰ ਵਾਪਸ ਲਿਆਵਾਂਗੇ, ਫਿਰ ਦੁਬਾਰਾ ਇਨ ਕਰਾਵਾਂਗੇ। ਇੱਕ ਬੰਦੇ ਕਹਿੰਦੇ ਨੇ ਤੁਸੀਂ ਲੌਗ ਬੁੱਕ ਲਾਓ, ਅਸੀਂ ਦੂਸਰੀ ਸਟੇਟ 'ਚ ਜਾਂਦੇ ਆ, ਉਹ ਕਹਿੰਦੇ ਨੇ ਕਿ ਤੁਹਾਨੂੰ ਲੌਗ ਬੁੱਕ ਜ਼ਰੂਰੀ ਹੈ। 100 ਮੀਲ ਤੋਂ ਉੱਤੇ ਅਸੀਂ ਬਿਨਾਂ ਲੌਗ ਬੁੱਕ ਤੋਂ ਚੱਲ ਨਹੀਂ ਸਕਦੇ ਹਨ। ਤੇ ਉਹ ਅਸੀਂ ਕਿੱਦਾਂ ਕਢਾ ਕੇ ਪਹਿਲਾਂ ਇੱਕ ਲੋਡ ਹੈ ਜਿਹੜਾ ਅਸੀਂ ਉਹ 3 ਦਿਨ ਉਹਦੇ ਪਿੱਛੇ ਖਰਾਬ ਕਰਾਂਗੇ। ਠੀਕ ਹੈ ਤੁਸੀਂ ਕਹਿਣਾ ਚਾਹੁੰਦੇ? ਸੋ ਮੈਂ ਇਹ ਕਹਿਣਾ ਚਾਹੁੰਦਾ ਮੇਰਾ ਵੀਰ ਕਿ ਇੱਕ ਲੋਡ ਨੂੰ ਕਢਾਉਣ ਵਾਸਤੇ ਜੇ ਆਪਾਂ ਮਿਨੀਮਮ ਲੈ ਕੇ ਚੱਲੀਏ ਨਾ, ਇੱਕ ਲੋਡ ਨੂੰ ਐਸਐਸਏ ਚੋਂ ਜਾਂ ਜਿਹੜੇ ਵੀ ਮਰਜ਼ੀ ਟਰਮੀਨਲ 'ਚ ਕਢਾਉਣ ਵਾਸਤੇ ਇਹਨਾਂ ਨੂੰ 3 ਆਵਰ 3 ਆਵਰ ਈਜ਼ੀ ਲੱਗਦੇ ਆ। ਸੋ ਜਿਹੜੇ ਇੰਡੀਪੈਂਡੈਂਟ ਕੰਟਰੈਕਟਰ ਨੇ ਨਾ, ਜਿੱਦਾਂ ਹੁਣ ਅਸੀਂ ਇੰਡੀਪੈਂਡੈਂਟ ਕੰਟਰੈਕਟਰ ਆ, ਸੋ ਜੇ ਅਸੀਂ ਲੋਡ ਨੂੰ ਉਸ ਨੂੰ ਜਿੱਦਾਂ ਕਢਾ ਕੇ ਸਾਰਾ ਦਿਨ ਤਾਂ ਪਹਿਲਾਂ ਅਸੀਂ ਉੱਥੇ ਸਪੈਂਡ ਕਰਾਂਗੇ ਰਾਈਟ, ਮੋਸਟਲੀ 3 ਆਵਰ ਟੂ ਉਹਨੂੰ ਕਢਾਉਣ ਨੂੰ, 3 ਆਵਰ ਉਹਨੂੰ ਇਨ ਕਰਾਉਣ ਨੂੰ, ਟੋਟਲੀ 6 ਆਵਰ ਫॉर ਵਨ ਕੰਟੇਨਰ ਜਿਹੜਾ ਕਿ ਇਨ ਐਂਡ ਆਊਟ ਨੂੰ ਲੱਗਦਾ ਆ। ਸੋ ਇੰਡੀਪੈਂਡੈਂਟ ਕੰਟਰੈਕਟਰ ਜਿਹੜਾ ਨਾ ਰਾਈਟ, ਇੰਡੀਪੈਂਡੈਂਟ ਕੰਟਰੈਕਟ ਰਾਈਟ ਦੇ ਵਾਂਟ ਮੇਕ ਉਹ ਵਾਂਟ ਮੂਵ ਫਾਸਟਰ। ਸੋ ਦੇ ਉਹ ਜਿਹੜੇ ਮੂਵਮੈਂਟ ਕਰਦੇ ਆ ਨਾ, ਸੋ ਕੰਪਨੀ ਦੇ ਡਰਾਈਵਰ ਨਾਲੋਂ ਦੇ ਆਰ ਡਬਲ ਡੂਇੰਗ ਅ ਡਬਲ ਰਾਈਟ। ਸੋ ਉਹਦੇ ਵਿੱਚ ਪੋਟਾਂ ਨੂੰ ਫਾਇਦਾ ਇਸ ਚੀਜ਼ ਦਾ ਹੋ ਰਿਹਾ ਆ ਕਿ ਜਿਹੜੇ ਕੰਪਨੀ ਜਿਹੜੇ ਇੰਡੀਪੈਂਡੈਂਟ ਕੰਟਰੈਕਟਰ ਆ ਨਾ, ਉਹ ਉਹਨਾਂ ਨੂੰ ਦੇ ਮੇਕ ਉਹਨਾਂ ਨੂੰ ਇਹ ਰਾਹ ਪਤਾ ਆ ਰਾਈਟ ਵੀ ਅਸੀਂ ਕਿੱਦਾਂ ਪਹਿਲਾਂ ਸਿੱਧੇ ਜਾਣਾ ਆ, ਜਾਂ ਅਸੀਂ ਉੱਥੋਂ ਕਢਾ ਕਿੰਨੀ ਛੇਤੀ ਕੰਟੇਨਰ ਕਢਾਉਣਾ ਆ, ਜਾਂ ਕਿੰਨੀ ਛੇਤੀ ਅਸੀਂ ਉਸ ਚੀਜ਼ ਨੂੰ ਹੈ ਨਾ ਡਿਲੀਵਰ ਕਰ ਸਕਦੇ ਆ ਰਾਈਟ। ਸੋ ਜਿਹੜੇ ਕੰਪਨੀ ਦੇ ਡਰਾਈਵਰ ਆ, ਹੁਣ ਜੋ ਕੰਪਨੀ ਦਾ ਡਰਾਈਵਰ ਆ ਰਾਈਟ, ਉਹਨੂੰ ਕੰਪਨੀ ਡਰਾਈਵਰ ਨੇ ਦੇਣਾ ਰੱਖੇ, ਉਹਨੇ ਤਾਂ ਉੱਥੇ ਲਾਈਨ 'ਚ ਲੱਗ ਗਿਆ, ਦੇ ਸਟਾਰਟ ਇਨ ਆਵਰਲੀ ਰਾਈਟ। ਉਹਨੇ ਸੋ ਜੇ ਅੱਜ 100 ਕੰਟੇਨਰ ਨਿਕਲਣ ਡਿਆ ਰਾਈਟ, ਕੰਪਨੀ ਡਰਾਈਵਰ ਨੇ ਤਾਂ 25 ਕੰਟੇਨਰ ਨਹੀਂ ਕੱਢਣੇ ਪੂਰੇ ਦੇ ਰਾਈਟ। ਸੋ ਵਾਈ ਇੰਡੀਪੈਂਡੈਂਟ ਕੰਟਰੈਕਟ ਨੂੰ ਕਿਉਂ ਕਿਲ ਕਰਨਾ ਮੰਗਦੇ ਆ? ਜੇ ਕੱਲ ਕਿਲ ਕਰਦੇ ਆ, ਹਾਂ ਇੱਥੇ ਵੀ ਮਾਰ ਪੈਂਦੀ ਆ, ਜੇ ਉਹਨੂੰ ਕਿਲ ਕਰਦੇ ਆ ਨਾ ਰਾਈਟ, ਸੋ ਪੋਰਟ ਵਾਲਿਆਂ ਨੂੰ ਇਟ ਇਜ਼ ਗੋਇੰ ਬੀ ਅ ਮੋਰ ਰਸ਼, ਕਿਉਂਕਿ ਇੱਥੇ ਇਹਨਾਂ ਨੂੰ ਦੇ ਨੀਡ ਮੋਰ ਪਾਵਰ। ਇੰਨੇ ਕੰਟੇਨਰ ਕੱਢਣ ਦੇ ਨਾਲ ਇੰਨੇ ਕੰਟੇਨਰ ਕੱਢਣ ਦੇ ਨਾਲ 1 ਵਜੇ ਮੀਟਿੰਗ ਹੈ। ਜੇ ਮੇਅਰ ਨਾਲ ਮੇਰਾ ਖਿਆਲ ਓਕਲੈਂਡ ਮੇਅਰ ਨਾਲ ਗੱਲ ਕਰਵਾਉਣਗੇ, ਜੇ ਓਕਲੈਂਡ ਮੇਅਰ ਪੁੱਛ ਕਰੂੰਗਾ ਫਿਰ ਗਵਰਨਰ ਨਾਲ ਕਹਿੰਦੇ ਮੀਟਿੰਗ ਸਾਡੀ ਰੱਖਾਂਗੇ। ਵੀ ਜੇ ਨਾ ਹੋਇਆ, ਹੁਣ ਸਾਡੀ 4:30 ਵਜੇ ਫਿਰ ਮੀਟਿੰਗ ਹੈ, ਵੀ ਸ਼ਾਇਦ ਜੇ ਸਾਨੂੰ ਲਾਇਰ ਵੀ ਹਾਰ ਕਰਨਾ ਪਵੇ, ਯਾਨੀ ਕਿ ਲੜਾਂਗੇ ਅਸੀਂ ਜਿੱਥੇ ਤੱਕ ਸਾਡੇ ਕੋਲ ਲੜ ਹੁੰਦਾ। ਪਹਿਲਾਂ ਸਾਨੂੰ ਨਹੀਂ ਸੀ ਇੰਨਾ ਜ਼ਿਆਦਾ ਇਹਦੇ ਬਾਰੇ ਪਤਾ, ਜਾਨੀ ਕਿ ਆਪਣਾ ਹਾਂਜੀ ਆਨਲਾਈਨ ਵੋਟਿੰਗ ਕੀਤੀ ਆ ਰਹੇ ਸੀ ਕਿ ਜਦੋਂ ਇਹਨਾਂ ਨੂੰ ਪਹਿਲਾਂ ਤਾਂ AB5 ਨੂੰ ਜੇ ਇਹਨਾਂ ਨੂੰ ਪਾਸ ਕਰਨਾ ਚਾਹੀਦੇ ਸੀ ਨਾ ਰਾਈਟ, ਦੇ ਨਹੀਂ ਜ਼ਿਆਦਾ ਤੋਂ ਜ਼ਿਆਦਾ ਟਰੱਕਰ ਨੂੰ ਵੋਟਿੰਗ ਤੇ ਪਾਉਣਾ ਚਾਹੀਦਾ ਸੀਗਾ। ਸੋ ਟਰੱਕਰ ਵਾਲਿਆਂ ਨੂੰ ਤਾਂ ਪਤਾ ਨਹੀਂ ਇਹਨਾਂ ਨੇ ਕਦੋਂ ਵੋਟਿੰਗ ਵੀ ਕੀਤੀ ਆ। ਵੋਟਿੰਗ ਹੋਈ ਆਨਲਾਈਨ ਵੋਟਿੰਗ ਉਹਨੀ ਕੀਤੀ ਆ ਜਿਨ੍ਹਾਂ ਨੂੰ ਟਰੱਕਿੰਗ ਬਾਰੇ ਨੌਲੇਜ ਹੀ ਨਹੀਂ ਸੀ ਰਾਈਟ। ਉਹਨਾਂ ਨੇ ਤਾਂ ਫਿਰ W2 ਇਸੇ ਕਰਕੇ ਇਸ਼ੂ ਕਰਵਾਉਣਾ ਸੀਗਾ, ਕਹਿੰਦੇ ਆ W2 ਕਿਉਂਕਿ ਦੇ ਵਾਂਟ ਟਰੱਕਰ ਐਜ਼ ਅਦਰ EMPLOYEES ਸੇਮ ਲਾਈਕ ਜਿਹੜੇ ਲੋਕੀ ਵਾਲਮਾਰਟਾਂ 'ਚ ਕੰਮ ਕਰਦੇ ਆ, ਆਮ ਸਟੋਰਾਂ ਤੇ ਜਾਂ ਗੈਸ ਸਟੇਸ਼ਨਾਂ ਤੇ ਜਾਂ ਜਿੱਦਾਂ ਵੀ ਕੰਮ ਕਰਦੇ ਆ ਰਾਈਟ, ਦੇ ਉਹ ਨਹੀਂ ਤਾਂ ਇਹੀ ਕੰਮ ਕਰਤਾ ਵੀ ਇਹਨਾਂ ਨੂੰ ਸੇਮ ਵੇ ਪੇ ਹੋਣੀ ਚਾਹੀਦੀ ਆ, ਜਾਂ ਸੇਮ ਵੇ ਇਹਨਾਂ ਨੂੰ ਲੈ ਕੇ ਆਓ ਉਸੇ ਰੈਗੂਲੇਸ਼ਨ ਦੇ ਵਿੱਚ ਰਾਈਟ, ਬੇਸਿਕ W2 ਦੇ ਵਿੱਚ। ਪਰ ਜਿਹੜੇ ਬੰਦਾ ਇੰਡੀਪੈਂਡੈਂਟ ਕੰਟਰੈਕਟਰ, ਜਿੱਦਾਂ ਹੁਣ ਮੈਂ ਮੇਰੇ ਕੋਲ ਆਪਣਾ ਟਰੱਕ ਆ ਰਾਈਟ, ਮੈਨੂੰ ਕਿੱਦਾਂ ਮੈਨੂੰ ਕਿੱਦਾਂ ਇਹ ਕਰ ਲੈਣਗੇ, ਉਹਨੂੰ ਮੈਂ ਕਿੱਦਾਂ ਆਪਣੇ ਆਪ ਨੂੰ ਪੇ ਕਰ ਲੂੰਗਾ ਰਾਈਟ। ਸੋ ਆਈ ਡੋਨਟ ਨੋ, ਇਹਨਾਂ ਨੂੰ ਜਿਹੜੀ ਵੋਟਿੰਗ ਵੀ ਚਾਹੀਦੀ ਸੀਗੀ ਇਸ ਚੀਜ਼ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਇਹਨਾਂ ਨੂੰ ਉਹਨਾਂ ਤੋਂ ਵੋਟਿੰਗ ਕਰਵਾਉਣੀ ਚਾਹੀਦੀ ਸੀ ਜਿਹੜੇ ਐਕਚੁਅਲੀ ਟਰੱਕਰ ਡਰਾਈਵਰ ਆ ਰਾਈਟ, ਨਾ ਕਿ ਆਮ ਪਬਲਿਕ ਨੇ ਵੋਟਿੰਗ ਕਰ ਦਿੱਤੀ ਬਿਨਾਂ ਸੋਚਿਆ। ਸੋ ਮੋਸਟਲੀ ਆਈ ਡੋਨਟ ਥਿੰਕ ਕਿ ਸਾਨੂੰ ਤਾਂ ਪਤਾ ਵੀ ਨਹੀਂ ਕਿਸੇ ਵੀ ਮੇਰੇ ਵੀਰ ਨੇ ਇੱਥੇ ਕਿਸੇ ਨੇ ਵੋਟ ਨਹੀਂ ਪਾਈ ਇਸ ਚੀਜ਼ ਨੂੰ ਵੀ ਇਹ ਲਾ ਪਾਸ ਹੋਣਾ ਚਾਹੀਦਾ ਕਿ ਨਹੀਂ ਪਾਸ ਹੋਣਾ ਚਾਹੀਦਾ। ਵੋਟ ਇਸੇ ਕਿ ਨਹੀਂ ਕਰਕੇ ਨਹੀਂ ਪਾਈ, ਸਾਡੇ ਕੋਲ ਤਾਂ ਆਇਆ ਹੀ ਨਹੀਂ ਇਹ ਮੁੱਦਾ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਤੁਸੀਂ ਆਪਣਾ ਪੱਖ ਨਾਲ ਗੱਲਬਾਤ ਕੀਤੀ। ਪੰਜਾਬੀ ਰੇਡੀਓ USA ਦਾ ਅੱਜ ਮੰਤਵ ਇਹੀ ਸੀਗਾ ਕਿ ਇੱਕ ਤਾਂ ਇਹਨਾਂ ਦੀ ਗੱਲ ਜਿਹੜੀ ਆ ਸੁਣੀ ਜਾਵੇ, ਇਹਨਾਂ ਦਾ ਪੱਖ ਵੀ ਸੁਣਿਆ ਜਾਵੇ, ਕਿਉਂਕਿ ਜਦੋਂ ਆਪਾਂ ਗਰਾਊਂਡ ਤੇ ਨਿਕਲਦੇ ਆ ਤਾਂ ਜਦੋਂ ਤੁਸੀਂ ਦੋਨੇ ਚੀਜ਼ਾਂ ਨੂੰ ਸਟੱਡੀ ਕਰਦੇ ਹੋ, ਇੱਕ ਪਾਸੇ ਗਵਰਨਮੈਂਟ ਦਾ ਵਰਸ਼ਨ ਹੈ, ਇੱਕ ਪਾਸੇ ਜਦੋਂ ਟਰੱਕਰਸ ਦੇ ਨਾਲ, ਓਨਰ ਆਪਰੇਟਰਸ ਦੇ ਨਾਲ ਗੱਲਬਾਤ ਕਰਕੇ ਤੁਸੀਂ
ਪਤਾ ਕਰਦੇ ਹੋ ਕਿ ਇਹਨਾਂ ਦੀਆਂ ਦਿੱਕਤਾਂ ਕੀ ਨੇ। ਤਾਂ ਇੱਕ ਵੀਰ ਨੇ ਸਾਰਿਆਂ ਨੇ ਬੜੇ ਸੋਹਣੇ ਤਰੀਕੇ ਨਾਲ ਆਪਣੀ ਗੱਲ ਰੱਖੀ। ਸੋ ਪੋਰਟ ਆਫ ਆਕਲੈਂਡ ਤੇ ਆਪਾਂ ਖੜੇ ਆ ਇਸ ਵਕਤ, ਤੇ ਇਹਨਾਂ ਨੇ ਜਿਹੜੀ ਇਨਫੋਰਮੇਸ਼ਨ ਲੇਟੈਸਟ ਸਾਨੂੰ ਨਿਊਜ਼ ਦਿੱਤੀ ਆ ਉਹ ਇਹ ਹੈ ਕਿ ਅਥਾਰਟੀਜ਼ ਜਿਹੜੀਆਂ ਨੇ ਮੇਅਰ ਤਾਂ ਉਹਨਾਂ ਦੇ ਨਾਲ ਗੱਲਬਾਤ ਹੋਣੀ ਆ, ਪੋਰਟ ਦੀਆਂ ਅਥਾਰਟੀਜ਼ ਨਾਲ ਵੀ ਗੱਲਬਾਤ ਹੋਣੀ ਆ, ਤੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਅਸੀਂ ਗਵਰਨਰ ਤੱਕ ਵੀ ਤੁਹਾਡਾ ਜਿਹੜਾ ਪੱਖ ਆ ਉਹ ਰੱਖਾਂਗੇ। ਤਾਂ ਦੂਜੇ ਇਹ ਜਿਹੜੀ ਜਾਣਕਾਰੀ ਆ ਇਹਨਾਂ ਨੂੰ ਦਿੰਦੇ ਜਾਈਏ ਸਾਰਿਆਂ ਨੂੰ ਹੀ ਕਿ ਬੁੱਧਵਾਰ ਨੂੰ 3 ਵਜੇ ਪੰਜਾਬੀ ਰੇਡੀਓ USA ਤੇ ਟਰੱਕਿੰਗ ਬਾਰੇ ਸ਼ੋਅ ਹੁੰਦਾ ਵਾ। ਉੱਥੇ ਇਹ ਸਟੂਡੀਓ ਦਾ ਨੰਬਰ ਆ 408 272 5200, ਉਹ ਡਾਇਲ ਕਰਕੇ ਆਪਣੀ ਗੱਲ ਰੱਖ ਸਕਦੇ ਆ, ਆਪਣਾ ਪੱਖ ਰੱਖ ਸਕਦੇ। ਇਸੇ ਤਰ੍ਹਾਂ ਵੀਰਵਾਰ ਨੂੰ ਸ਼ੋਅ ਹੁੰਦਾ ਟਰੱਕਿੰਗ ਦੇ ਵਿੱਚ ਟਰੱਕਿੰਗ ਬਾਰੇ, ਤਾਂ ਉਦੋਂ ਇਹ ਵੀਰ ਜਿਹੜੇ ਆ ਉਹ ਜੁੜ ਸਕਦੇ। ਕਿਤੇ ਵੀ ਬੈਠੇ ਤੁਸੀਂ ਦੁਨੀਆ ਦੇ ਵਿੱਚ ਆਪਣੀ ਗੱਲ ਜਿਹੜੀ ਆ ਪੰਜਾਬੀ ਰੇਡੀਓ USA ਤੇ ਰੱਖ ਸਕਦੇ ਹੋ। ਤੁਹਾਡਾ ਸਾਰਿਆਂ ਦਾ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ।